ਇਸੇ ਹੀ ਗੱਲ ਨੂੰ ਜੇ ਅੱਗੇ ਤੋਰੀਏ ਤਾਂ ਹਰਜੋਤ ਸਿੰਘ ਜੀ ਜਿਹੜੇ 4 ਡਿਪਟੀ ਮੇਅਰ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਹੈ ਨਿਊਯਾਰਕ ਦੇ ਵਿੱਚ ਐਰਿਕ ਐਡਮ ਦੀ ਕੋਆਪਰੇਸ਼ਨ ਤੋਂ ਬਾਅਦ 'ਚ ਜਿਹੜੇ ਫਸਟ ਡਿਪਟੀ ਮੇਅਰ ਮਰੀਆ ਟੋਰਸ ਸਪ੍ਰਿੰਗਰ, ਡਿਪਟੀ ਮੇਅਰ ਫਾਰ ਆਪਰੇਸ਼ਨ ਮੀਰਾ ਜੋਸ਼ੀ, ਡਿਪਟੀ ਮੇਅਰ ਫਾਰ ਹੈਲਥ ਐਂਡ ਹਿਊਮਨ ਸਰਵਿਸ ਐਨ ਵਿਲੀਅਮਜ਼ ਆਈਜ਼ਮ, ਡਿਪਟੀ ਮੇਅਰ ਫਾਰ ਪਬਲਿਕ ਸੇਫਟੀ ਚੌਂਸੀ ਪਾਰਕਰ, ਇਹਨਾਂ ਸਾਰਿਆਂ ਨੇ ਕਹਿੰਦੇ ਆਪਣੇ ਰੈਜ਼ਿਗਨੇਸ਼ਨ ਆ ਉਹ ਸਬਮਿਟ ਕਰ ਦਿੱਤੇ ਹੈਗੇ ਆ। ਸਿਟੀ ਦੀ ਜਿਹੜੀ ਸਰਕਾਰ ਆ ਉਸ ਨੂੰ ਕਹਿੰਦੇ ਵੀ ਸਟੇਬਲਾਈਜ਼ ਕਰਨ ਦੇ ਲਈ ਇਹ ਜਿਹੜੇ 4 ਡਿਪਟੀ ਮੇਅਰ ਆ ਉਹ ਹਾਇਰ ਕੀਤੇ ਗਏ ਸੀਗੇ, ਜਦ ਹਾਈ ਪ੍ਰੋਫਾਈਲ ਡਿਪਾਰਚਰ ਜਿਹੜੀ ਇਸ ਦੇ ਵਿੱਚ ਜਿਹੜੀ ਹੁਣ ਹੋਏ ਹੈਗੇ ਆ। ਪਿਛਲੇ ਹਫ਼ਤੇ ਹੀ ਜਸਟਿਸ ਡਿਪਾਰਟਮੈਂਟ ਨੇ ਫੈਡਰਲ ਪ੍ਰੋਸੀਕਿਊਟਰਸ ਨੂੰ ਕਿਹਾ ਸੀ ਵੀ ਬਰਾਈਬਰੀ ਦੇ ਜਿਹੜੇ ਦੋਸ਼ ਆ ਐਰਿਕ ਐਡਮ ਦੇ ਉਲਟ, ਮੇਅਰ ਦੇ ਉਲਟ, ਉਹਨਾਂ ਨੂੰ ਡ੍ਰੌਪ ਕਰ ਦਿੱਤਾ ਜਾਵੇ। ਪਹਿਲਾਂ ਜਿਹੜੇ ਐਰਿਕ ਐਡਮ ਆ ਉਹਨਾਂ ਨੇ ਨਾਟ ਗਿਲਟੀ ਹੀ ਇਸ ਬਾਬਤ ਪਲੀ ਕੀਤਾ ਸੀ, ਜਿਹੜੇ 5 ਕਾਊਂਟ ਇੰਡਾਈਟਮੈਂਟ ਇਹਨਾਂ ਦੇ ਉਲਟ ਲੱਗੀਆਂ ਸੀਗੀਆਂ। ਨਿਊਯਾਰਕ ਇਹਨਾਂ ਵਿੱਚ ਕਥਿਤ ਤੌਰ ਦੇ ਉੱਤੇ ਦੋਸ਼ ਸੀਗੇ ਵੀ ਨਿਊਯਾਰਕ ਸਿਟੀ ਦੀ ਫਾਇਰ ਡਿਪਾਰਟਮੈਂਟ ਆ ਉਸ ਨੂੰ ਜਿਹੜਾ ਅਪਰੂਵ ਕਰਾਉਣ ਦੇ ਲਈ ਪਰਸੂਏਡ ਕੀਤਾ ਸੀਗਾ ਵੀ ਜਿਹੜੀ ਨਵੇਂ ਟਰਕਿਸ਼ ਕੌਂਸੂਲੇਟ ਆ ਮੈਨਹੈਟਨ ਦੇ ਵਿੱਚ ਉਹ ਖਲਵਾਇਆ ਜਾਵੇ, ਜਦ ਕਿ ਸੇਫਟੀ ਕੰਸਰਨਸ ਇੰਸਪੈਕਟਰਸ ਦੇ ਉੱਥੇ ਬਰਕਰਾਰ ਜਿਹੜੇ ਉਹ ਸੀਗੇ। ਸੋ ਇਹਨਾਂ ਚਾਰਾਂ ਨੇ ਜਿਹੜੀ ਸਾਂਝੇ ਤੌਰ ਦੇ ਉੱਤੇ ਜੁਆਇੰਟ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਹਾਲਾਤ ਇਸ ਤਰੀਕੇ ਦੇ ਐਕਸਟਰਾਆਰਡੀਨਰੀ ਇਵੈਂਟਸ ਜਿਹੜੇ ਆ ਪਿਛਲੇ ਹਫ਼ਤਿਆਂ 'ਚ ਬਣੇ ਆ ਤੇ ਅਸੀਂ ਜਿਹੜੇ ਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਸਹੁੰ ਚੱਕੀ ਆ ਨਿਊਯਾਰਕਰਸ ਦੇ ਲਈ, ਉਹਨਾਂ ਦੇ ਪਰਿਵਾਰਾਂ ਦੇ ਲਈ, ਉਹਦੇ ਤੇ ਹੁਣ ਇਸ ਤਰੀਕੇ ਦੇ ਨਾਲ ਕੰਮ ਕਰਨਾ ਐਜ਼ ਏ ਡਿਪਟੀ ਮੇਅਰ ਸਾਡੇ ਲਈ ਔਖਾ ਜਿਹੜਾ ਉਹ ਬਣੂਗਾ। ਤੇ ਕਹਿੰਦੇ ਵੀ ਐਰਿਕ ਐਡਮ ਨੇ ਜੋ ਕੀਤਾ ਹੈ, ਜੋ ਕੋਆਪਰੇਸ਼ਨ ਕਰ ਲਈ ਆ ਤੇ ਜਿਸ ਤਰੀਕੇ ਨਾਲ ਕੋਆਪਰੇਟ ਕਰਕੇ ਆਪਣੇ ਜਿਹੜੇ ਚਾਰਜਿਸ ਹਟਵਾ ਲਏ ਆ, ਇਹ ਮਾੜੀ ਜਿਹੜੀ ਇਸ ਦੇ ਵਿੱਚ ਓਵਰਆਲ ਗੱਲ ਜਿਹੜੀ ਉਹ ਬਣੀ ਆ। ਸੋ ਜਿਹੜੇ ਇਸ ਦੇ ਰਿਸਪੌਂਸ ਵਿੱਚ ਐਰਿਕ ਐਡਮ ਨੇ ਵੀ ਸਟੇਟਮੈਂਟ ਜਿਹੜੀ ਆ ਉਹ ਇਸ਼ੂ ਜਿਹੜੀ ਉਹ ਕੀਤੀ ਆ। ਉਹ ਕਹਿੰਦੇ ਵੀ ਧੰਨਵਾਦ ਹੈ ਇਹਨਾਂ ਦਾ, ਇਹ ਐਕਸਟਰਾਆਰਡੀਨਰੀ ਪਬਲਿਕ ਸਰਵੈਂਟ ਸੀਗੇ ਜਿਨ੍ਹਾਂ ਨੇ ਨਿਊਯਾਰਕ ਦੀ ਸਿਟੀ ਦੇ ਵਿੱਚ ਉਸ ਨੂੰ ਰੀਸ਼ੇਪ ਕਰਨ ਦੇ ਲਈ ਕੰਮ ਜਿਹੜਾ ਆ ਉਹ ਕੀਤਾ ਹੈਗਾ ਆ। ਤੇ ਕਹਿੰਦੇ ਵੀ ਉਹ ਉਨੀ ਦੇਰ ਤੱਕ ਆਪਣੇ ਰੋਲ ਦੇ ਵਿੱਚ ਬਰਕਰਾਰ ਰਹਿਣਗੇ ਜਿੰਨੀ ਦੇਰ ਤੱਕ ਟ੍ਰਾਂਜੀਸ਼ਨ ਆ ਉਹ ਪੂਰੀ ਤਰ੍ਹਾਂ ਨਹੀਂ ਹੋ ਜਾਂਦੀ। ਉਹਨਾਂ ਨੇ ਕਿਹਾ ਵੀ ਮੈਂ ਜਿਹੜੇ 8.3 ਮਿਲੀਅਨ ਨਿਊਯਾਰਕਰਸ ਆ ਜਿਨ੍ਹਾਂ ਨੂੰ ਮੈਂ ਰਿਪਰੈਜ਼ੈਂਟ ਕਰਦਾ ਆ, ਉਹਨਾਂ ਨੂੰ ਹਮੇਸ਼ਾ ਮੋਹਰੇ ਰੱਖ ਕੇ, ਸਿਟੀ ਨੂੰ ਮੋਹਰੇ ਕਰਕੇ ਜਿਹੜਾ ਉਹ ਅੱਗੇ ਵੱਧਦਾ ਰਹੂਗਾ। ਜੀ।